ਹਜ਼ਰਤ ਈਸਾ ਅਲੈਹਿਸਲਾਮ ਦੇ ਮਰ ਜਾਣ ਤੋਂ 3 ਦਿਨ ਬਾਅਦ ਕੁਝ ਔਰਤਾਂ ਉਹਨਾਂ ਦੇ ਮਕਬਰੇ 'ਤੇ ਗਈਆਂ। ਉਹਨਾਂ ਨੇ ਜਦੋਂ ਜਾ ਕੇ ਵੇਖਿਆ ਤਾਂ ਮਕਬਰੇ ਦੇ ਦਰਵਾਜ਼ੇ ਤੋਂ ਪੱਥਰ ਹਟਿਆ ਹੋਇਆ ਸੀ। ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ। ਜਦੋਂ ਝੁੱਕ ਕੇ ਵੇਖਿਆ ਤਾਂ ਲਾਸ਼ ਵੀ ਨਹੀਂ ਸੀ। ਫਰਿਸ਼ਤੇ ਉਹਨਾਂ ਕੋਲ ਆਏ ਤੇ ਉਹਨਾਂ ਪੁੱਛਿਆ ਕਿ ਤੁਸੀਂ ਜ਼ਿੰਦਾ ਨੂੰ ਕਬਰਸਤਾਨ ਵਿੱਚ ਲੱਭ ਰਹੀਆਂ ਹੋ? ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? ਇਹ ਸੁਣ ਕੇ ਉਹ ਔਰਤਾਂ ਹਜ਼ਰਤ ਈਸਾ ਦੇ ਚੇਲਿਆਂ ਕੋਲ ਦੌੜਦੀਆਂ ਹੋਈਆਂ ਗਈਆਂ। ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਹਜ਼ਰਤ ਈਸਾ ਅਲੈਹਿਸਲਾਮ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਪਤਰਸ ਦੌੜਦਾ ਹੋਇਆ ਉਸ ਮਕਬਰੇ ਵਿੱਚ ਆਇਆ ਅਤੇ ਆ ਕੇ ਵੇਖਿਆ ਕਿ ਮਕਬਰਾ ਸੱਚਮੁੱਚ ਖਾਲੀ ਹੈ ਤਾਂ ਖੁਦ ਵੀ ਹੈਰਾਨ ਹੋ ਗਿਆ। ਹਜ਼ਰਤ ਈਸਾ ਅਲੈਹਿਸਲਾਮ ਫਿਰ ਆਪਣੇ ਚੇਲਿਆਂ ਨੂੰ ਜਿਹੜੇ ਬੰਦ ਕਮਰੇ ਵਿੱਚ ਸਨ ਉਹਨਾਂ ਨੂੰ ਮਿਲੇ ਤੇ ਚੇਲੇ ਡਰ ਗਏ ਤੇ ਹੈਰਾਨ ਹੋ ਗਏ। ਉਹਨਾਂ ਸੋਚਿਆ ਕਿ ਸ਼ਾਇਦ ਇਹ ਹਜ਼ਰਤ ਈਸਾ ਦੀ ਰੂਹ ਆ ਗਈ ਹੈ, ਪਰ ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਡਰੋ ਨਹੀਂ, ਮੈਂ ਖੁਦ ਹਾਂ। ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ, ਮੇਰੇ ਹੱਥਾਂ ਨੂੰ ਚੈੱਕ ਕਰ ਸਕਦੇ ਹੋ, ਮੇਰੇ ਜਿਸਮ ਨੂੰ ਹੱਥ ਲਾ ਕੇ ਟਟੋਲ ਕੇ ਚੈੱਕ ਕਰ ਸਕਦੇ ਹੋ। ਉਹ ਸੁਣ ਕੇ ਚੇਲੇ ਬੜੇ ਹੈਰਾਨ ਹੋਏ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਗੱਲਾਂ ਬਾਰੇ ਤੌਰਾਤ ਵਿੱਚੋਂ, ਜ਼ਬੂਰ ਵਿੱਚੋਂ ਤੇ ਨਬੀਆਂ ਦੀਆਂ ਕਿਤਾਬਾਂ ਵਿੱਚੋਂ ਪੜ੍ਹ ਸਕਦੇ ਹੋ ਕਿ ਇਹਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਫਿਰ ਹਜ਼ਰਤ ਈਸਾ ਅਲੈਹਿਸਲਾਮ ਨੇ ਚੇਲਿਆਂ ਦਾ ਜ਼ਹਿਨ ਖੁੱਲ੍ਹ ਗਿਆ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਵੇਖਿਆ, ਪੜ੍ਹਿਆ। ਉੱਥੇ ਇਹ ਸੀ ਕਿ ਇੱਕ ਦੁਨੀਆ ਦੇ ਗੁਨਾਹਾਂ ਦਾ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ। ਉਹ ਆਪਣੇ ਉੱਤੇ ਸਾਰੇ ਗੁਨਾਹ ਲੈ ਲਵੇਗਾ। ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇਗਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਨੂੰ ਪਾਕ ਰੂਹ ਦੀ ਤਾਕਤ ਨਹੀਂ ਮਿਲਦੀ, ਤੁਸੀਂ ਇਸੇ ਸ਼ਹਿਰ ਵਿੱਚ ਰਹੋ। ਫਿਰ ਤੁਸੀਂ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੀਆਂ ਕੌਮਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਆਪਣੇ ਗੁਨਾਹਾਂ ਤੋਂ ਮਾਫੀ ਮੰਗੋ ਤੇ ਸਾਰੀਆਂ ਕੌਮਾਂ ਨੂੰ ਤੁਸੀਂ ਚੇਲੇ ਬਣਾਓ ਤੇ ਉਹਨਾਂ ਨੂੰ ਪਾਕ ਗੁਸਲ ਦਿਓ ਤੇ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਇਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਆਪਣੀ ਚੇਲਿਆਂ ਦੇ ਨਾਲ ਸ਼ਹਿਰ ਦੇ ਬਾਹਰ ਇੱਕ ਪਹਾੜ ਉੱਤੇ ਗਏ ਤੇ ਉੱਥੇ ਉਹਨਾਂ ਨੇ ਵੇਖਿਆ ਕਿ ਅਚਾਨਕ ਇੱਕ ਬਦਲੀ ਉਹਨਾਂ ਉੱਤੇ ਆ ਕੇ ਠਹਿਰ ਗਈ। ਹਜ਼ਰਤ ਈਸਾ ਅਲੈਹਿਸਲਾਮ ਉਸ ਬਦਲੀ ਵੱਲ ਨੂੰ ਉੱਠ ਗਏ। ਉਹਨਾਂ ਦੇ ਚੇਲੇ ਲਗਾਤਾਰ ਅਸਮਾਨ ਵੱਲ ਵੇਖ ਰਹੇ ਸਨ। 2 ਫਰਿਸ਼ਤੇ ਉਹਨਾਂ ਕੋਲ ਆ ਕੇ ਖੜੇ ਹੋ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ ਕਿ ਹੇ ਮਰਦੋ, ਤੁਸੀਂ ਅਸਮਾਨ ਦੀ ਤਰਫ ਕੀ ਵੇਖਦੇ ਹੋ? ਜਿਸ ਤਰ੍ਹਾਂ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਅਸਮਾਨ ਦੀ ਤਰਫ ਜਾਂਦਿਆਂ ਵੇਖਿਆ ਹੈ, ਇਸੇ ਤਰ੍ਹਾਂ ਤੁਸੀਂ ਫਿਰ ਉਹਨਾਂ ਨੂੰ ਵਾਪਸ ਆਉਂਦਿਆਂ ਵੀ ਵੇਖੋਗੇ।